Palestinians will choose death over becoming refugees once again. Ambassador of Palestine, Adnan Abu al-Haza. ਉੱਤੋਂ ਹੀ ਮਾਰ ਕੇ ਬੰਬ ਉਹਨਾਂ ਨੇ ਹਜ਼ਾਰਾਂ ਮਾਰ ਦਿੱਤੇ ਨੇ, ਇਨਫਰਾਸਟ੍ਰਕਚਰ ਤਬਾਹ ਕਰ ਦਿੱਤਾ ਹੈ। ਔਰ ਈਵਨ ਉਹਨਾਂ ਨੇ ਜਿਹੜੇ 222 ਕਿਡਨੈਪ ਕੀਤੇ ਹੋਏ ਨੇ ਇਜ਼ਰਾਈਲੀ, ਉਹਨਾਂ ਨੇ ਕਿਹਾ ਜੀ 50 ਉਹਨਾਂ 'ਚੋਂ ਮਾਰੇ ਗਏ ਨੇ ਇਸ ਬੋਂਬਿੰਗ ਦੇ ਵਿੱਚ ਹੀ, ਜਿਹੜਾ ਕਿ ਇਜ਼ਰਾਈਲ ਬੋਂਬਿੰਗ ਕਰ ਰਿਹਾ। ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ ਬਣਾਉਣ ਦਾ ਫੈਸਲਾ G20 ਵੇਲੇ ਹੋਇਆ ਸੀ, ਹਮਾਸ ਨੇ ਉਹਨੂੰ ਡਿਸਟਰੋਏ ਕਰਨ ਦੇ ਲਈ ਇਹ ਅਟੈਕ ਕੀਤਾ। ਇਹਨਾਂ ਈਵਨ ਮੁਸਲਮਾਨ ਲੀਡਰਾਂ ਦਾ ਵੀ ਇਸ ਕਿਸਮ ਦਾ ਅਜੀਬੋ ਗਰੀਬ ਵਰਤਾਰਾ ਹੈ ਕਿ ਜਿਵੇਂ ਫਲਸਤੀਨੀਆਂ ਦੇ ਉੱਤੇ ਜ਼ੁਲਮ ਨਹੀਂ ਹੋ ਰਿਹਾ, ਮਾਨੋ ਫਲਸਤੀਨੀ ਜਿਹੜੇ ਨੇ ਉਹ ਇਜ਼ਰਾਈਲ ਦੇ ਉੱਤੇ ਜਿਹੜੇ ਨੇ ਉਹ ਜ਼ੁਲਮ ਕਰ ਰਹੇ ਹੋਣ। Only the head of the United Nations has made a clear statement against Israel and in favor of the Palestinians. But who listens to him or gives him any importance? मैं ਤੁਹਾਨੂੰ ਇਸ ਗੁਜ਼ਾਰਿਸ਼ ਦੇ ਨਾਲ ਲਿਖ ਰਿਹਾ that my Sikh brothers should clearly support the oppressed Palestinians, ਕਿ ਸਾਡੇ ਸਿੱਖ ਭਰਾ ਖੁੱਲ੍ਹ ਕੇ ਫਲਸਤੀਨੀਆਂ ਦੀ ਹਮਾਇਤ ਕਰਨ and attend pro-Palestine rallies in large numbers wherever they live. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਾਂਗੇ ਇਜ਼ਰਾਈਲ ਤੇ ਗਜ਼ਾ ਬਾਰੇ ਦੇ ਹਵਾਲੇ ਨਾਲ ਕਿ ਇਜ਼ਰਾਈਲ ਵੱਲੋਂ ਗਜ਼ਾ ਤੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਰੋਜ਼ਾਨਾ ਸੈਂਕੜਿਆਂ ਮੌਤਾਂ ਹੋ ਰਹੀਆਂ ਨੇ ਔਰ ਮੁਸਲਮਾਨ ਦੇਸ਼ਾਂ ਵੱਲੋਂ ਵੀ ਜ਼ੁਬਾਨੀ ਜਮ੍ਹਾਂ ਖਰਚ ਤੋਂ ਇਲਾਵਾ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਸੋ TV 84 ਦੇ ਖੈਰਖਵਾਹ ਇੱਕ ਪਾਕਿਸਤਾਨੀ ਵੀਰ ਰਸ਼ੀਦ ਇਕਬਾਲ ਮੀਆਂ ਨੇ ਸਿੱਖ ਕੌਮ ਨੂੰ ਇਸ ਸੰਬੰਧੀ ਇੱਕ ਅਪੀਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਕਿ ਬੀਤੇ ਕੱਲ੍ਹ ਅਮਰੀਕਾ ਦੀ ਮੇਨ ਸਟੇਟ ਦੇ ਵਿੱਚ, ਸਟੇਟ ਦਾ ਨਾਮ ਮੇਨ ਹੈ, ਇੱਕ ਸਿਰਫਿਰੇ ਨੇ ਜਿਹੜਾ 2 ਥਾਵਾਂ 'ਤੇ ਫਾਇਰਿੰਗ ਕਰਕੇ 22 ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇੱਕ ਬਾਰ ਦੇ ਵਿੱਚ ਉਹਨੇ ਹਮਲਾ ਕੀਤਾ, ਉਹਦੇ 'ਚ ਮਾਰੇ, ਫਿਰ ਬੋਲਿੰਗ ਐਲੇ ਜਿੱਥੇ ਬੋਲਿੰਗ ਲਈ ਜਾਂਦੇ ਨੇ ਉੱਥੇ ਕੀਤਾ। 22 ਡੈਥਸ ਹੋ ਚੁੱਕੀਆਂ ਨੇ ਔਰ ਜਿਹੜੀ ਹੋਰ ਵੀ ਅਫਸੋਸ ਦੀ ਗੱਲ ਹੈ ਵੀ ਇਹ ਬੰਦਾ ਅਜੇ ਤੱਕ ਅਰੈਸਟ ਨਹੀਂ ਹੋਇਆ। ਦੇਖੋ, ਔਰ ਹਾਲਾਂ ਪੂਰਾ ਸਰਵੇਲੈਂਸ ਔਰ ਸਾਰਾ ਚੱਲ ਰਿਹਾ। ਇਹ ਜਿਹੜੀ ਮੇਨ ਸਟੇਟ ਪੁਲਿਸ ਨੇ ਕਿਹਾ ਕਿ ਇਹ ਜਿਹੜਾ ਐਕਟਿਵ ਸ਼ੂਟਰ ਇਹ ਲਿਊਸਟਨ ਟਾਊਨ ਹੈ ਮੇਨ ਦਾ। ਵੀ ਆਸਕ ਪੀਪਲ ਟੂ ਸ਼ੈਲਟਰ ਇਨ ਪਲੇਸ, ਪਲੀਜ਼ ਸਟੇ ਇਨਸਾਈਡ ਯੋਰ ਹੋਮ ਵਿਦ ਦ ਡੋਰਸ ਲੌਕਡ, ਕਿਉਂਕਿ ਇਹ ਬੰਦਾ ਜਿਹੜਾ ਹੈ ਉਸ ਦੇ ਕੋਲ ਉਹ ਵੱਡੇ ਆਟੋਮੈਟਿਕ ਵੈਪਨ ਨੇ ਔਰ 22 ਜਿਹੜੀਆਂ ਕਿਲਿੰਗਸ ਨੇ, ਬਹੁਤ ਜ਼ਿਆਦਾ ਨੇ, ਜ਼ਖਮੀ ਵੀ ਹੋਣਗੇ ਲੇਕਿਨ 22 ਜਿਹੜੀਆਂ ਕਿਲਿੰਗਸ ਨੇ ਇਹ ਕਨਫਰਮਡ ਨੇ। ਸੋ ਅਸੀਂ ਦੁੱਖ ਦਾ ਇਜ਼ਹਾਰ ਕਰ ਸਕਦੇ ਹਾਂ ਕਿ ਵੀ ਇਹ ਸਾਰਾ ਅਜੇ ਜਦੋਂ ਤੱਕ ਬੰਦਾ ਮਾਰਿਆ ਨਹੀਂ ਜਾਂਦਾ ਜਾਂ ਫੜਿਆ ਨਹੀਂ ਜਾਂਦਾ ਉਸ ਦੀ ਦਾ ਮੋਟਿਵ ਕੀ ਸੀ, ਕਿ ਉਹ ਇਸ ਵੇਲੇ ਇੱਕ ਪਾਗਲਪਨ ਦਾ ਦੌਰ ਹੈ, ਉਹ ਹੇਟਡ। ਪਰ ਜਿਹੜੀਆਂ ਕਿਲਿੰਗਸ ਨੇ ਉਹ ਤਾਂ ਜਿਹੜੀਆਂ ਨੇ ਉਹ ਬਲਾਈਂਡਲੀ ਨੇ। ਸੋ ਉਸ ਤੋਂ ਲੱਗਦਾ ਤਾਂ ਨਹੀਂ ਹੈ ਕਿ ਕੋਈ ਮੌਜੂਦਾ ਮਿਡਲ ਈਸਟ ਫਲੇਅਰ ਅਪ ਜਿਹੜਾ ਉਸ ਨਾਲ ਕੋਈ ਤਾਲੁਕ ਹੋਏ, ਪਰ ਅਸੀਂ ਦੇਖ ਰਹੇ ਹਾਂ ਵੀ ਹੇਟ ਕ੍ਰਾਈਮ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਧੀਆਂ ਨੇ। ਔਰ ਦੂਸਰੇ ਪਾਸੇ ਜਦੋਂ ਅਸੀਂ 7 ਅਕਤੂਬਰ ਤੋਂ ਹੁਣ ਤੱਕ ਦੀ ਗੱਲ ਕਰਦੇ ਤੇ ਉਹੀ ਮੰਜ਼ਰ ਬਣਿਆ ਹੋਇਆ। ਸਿਰਫ ਇੰਨਾ ਕਾਰ ਹੈ ਜੀ ਕਿ ਅਮਰੀਕਾ ਔਰ ਚਾਈਨਾ ਇੱਕ ਦੂਜੇ ਦੇ ਨੇੜੇ ਆ ਰਹੇ ਨੇ। ਚਾਈਨਾ ਦਾ ਫੋਰਨ ਮਿਨਿਸਟਰ ਇਸ ਹਫ਼ਤੇ ਅਮਰੀਕਾ 'ਚ ਆਉਣ ਵਾਲਾ ਹੈ ਔਰ ਕਈਆਂ ਦਾ ਕਿ ਵੀ ਸਾਰੇ 'ਚੋਂ ਹੁਣ ਜਿਹੜਾ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ ਇੰਪਰੂਵ ਹੋ ਰਹੀ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਦੋਨੋਂ ਹੀ ਧਿਰਾਂ ਦੇ ਉਹ ਯਹੂਦੀ ਧਿਰ ਹੋਏ ਜਾਂ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਐਕਸਟ੍ਰੀਮ ਲਾਈਨ ਵਾਲੇ ਨੇ, ਉਹ ਆਪੋ ਆਪਣੀਆਂ ਪ੍ਰੋਫੈਸੀਜ਼ ਕਿ ਭਵਿੱਖਬਾਣੀਆਂ ਪੇਸ਼ੀਨ ਗੋਈਆਂ ਕਿ ਜੀ ਇਹ ਹੋਏਗਾ, ਹੁਣ ਉਹ ਹਜ਼ਰਤ ਮਹਿੰਦੀ ਦੇ ਆਉਣ ਦਾ ਵਕਤ ਹੈ। ਔਰ ਮੈਂ ਦੇਖਿਆ ਤਾਂ ਨਹੀਂ ਹੈ, ਸਾਡੇ ਆਫਿਸ 'ਚ ਅੱਜ ਇੱਕ ਸੱਜਣ ਕਹਿ ਰਹੇ ਸੀ ਨੇਤਨਯਾਹੂ ਨੇ ਉਹ ਸਾਰਾ ਹੀ ਜਿਹੜੀ ਉਹਨਾਂ ਦਾ ਪਾਰਟ ਹੈ ਔਰ ਅਲ-ਅਕਸਾ ਮਸਜਿਦ ਨੂੰ ਹਾਰਮ ਕਰਨ ਦੀ ਗੱਲ ਵੀ ਉਹਨੇ ਕੀਤੀ ਹੈ। ਔਰ ਜਿਹੜੇ ਉੱਥੇ ਰਹਿਣ ਵਾਲੇ ਅਰਬ ਨੇ ਜਾਂ ਦੂਜੇ ਨੇ ਉਹਨਾਂ ਨੂੰ ਸਟੋਨ ਏਜ ਦੇ ਲੋਕ ਦੱਸਿਆ। ਲੇਕਿਨ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜੇ ਤੁਸੀਂ ਕੁਛ ਇਸਲਾਮਿਕ ਸਕਾਲਰਸ ਵੀ ਜਿਹੜੇ ਅਸਲੀ ਸਕਾਲਰ ਤਾਂ ਪਤਾ ਨਹੀਂ ਕਿੰਨੇ ਨੇ ਉਹਨਾਂ ਦੀਆਂ ਸਟੇਟਮੈਂਟਸ ਨੂੰ ਲੈ ਕੇ ਵੀ ਜਿਹੜਾ ਇਸ ਕਿਸਮ ਦਾ ਚੱਲ ਰਿਹਾ ਕਿ ਜੀ ਹੁਣ
वो हो गया, ये तबाही होएगी, इधर होएगा उधर होएगा, फिर ये आएगा। चलो, क्योंकि वी आर ऑलवेज अफ्रेड ऑफ आवर प्रेजेंट, जो भी हो रहा होंदा है, फिर कई बार असी तवक्को रखते हैं, पर मेरे सामने तो वो बेगुनाह लोग, औरतां, बच्चे जिहड़े ने, और बेगुनाह लोग भी, क्योंकि उन्हां दा कोई नहीं है। दूसरे पासे असी देखते हैं जी हमास का एक जिहड़ा पोलिटिकल विंग है, उन्हां दा डेलीगेशन मास्को च बैठा है, पुतिन दे नाल गलबात कर रहा है। इधर जिहड़ा इजराइल वो लगातारता नाल गाजा नूं पाउंड कर रहा है बॉम्ब्स दे नाल, उन्हां दीयां शैल्टर्स, उन्हां दे जिथे माड़ी मोटी ब्रैड जां दूजी मिलदी है, UN नूं आलमोस्ट उन्होंने UN का जो ह्यूमन एड प्रोग्राम है उन्होंने डिसफंक्शनल कर दिता है। और अमरीका बड़े आराम दे नाल अखां मीट के पिट ठोक रहे। और ईवन अज दियां जड़ियां खबरां इस नाल रिलेटेड सी कि अल जजीरा गजा ब्यूरो चीफ लूजेज 4 फैमिली मैंबरस इन इजरायली एयर स्ट्राइक। ये 53 साल अल जजीरा के जर्नलिस्ट ने वो सारे पीरीयड नूं कवर करते रहे ने। अज जिहड़ा वो अपने ही परिवार के जियां की डैड बॉडी उन्होंने चुकी है कि उन्होंने वाइफ भी, बेटा भी और बेटी भी हैड ऑल बीन किल्ड इन इजरायली एयर स्ट्राइक ऑन वेडनेसडे। और इस दे नाल असीं ये भी देखते हैं कि भी हुण चाइना और रशिया इजराइल हमास कन्फ्लिक्ट, रशिया चाइना वीटो, US push for UN action on Israel, Gaza, initial US text shocked many diplomats with its bluntness in stating Israel has a right to defend itself and demanding Iran stop exporting arms to militant group। ਹੁਣ ਇਹ ਹੈ ਮਤਲਬ ਅਮਰੀਕਾ ਕਿਵੇਂ ਜਵਾਬਦੇ ਹੋਏਗਾ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਫਿਊਚਰ ਦੇ ਲੋਕਾਂ ਨੂੰ ਵੀ ਬਜਾਏ ਕਿ ਅੱਜ ਇੰਨੇ ਦਿਨ ਬੀਤਣ ਬਾਅਦ ਕੋਈ ਜਿਹੜਾ ਸੀਜ਼ ਫਾਇਰ ਜਾਂ ਉਸ ਦੀ ਕੋਈ ਗੱਲ ਹੋਏ, ਉਹ ਪੁਸ਼ ਕਰ ਰਿਹਾ ਕਿ ਜੀ ਈਰਾਨ ਨੂੰ ਵੀ ਵਾਰਨ ਕਰੋ ਕਿ ਜੋ ਮਿਲੀਟੈਂਟਸ ਨੂੰ ਹਥਿਆਰ ਨਾ ਦੇ। ਔਰ ਬਾਰ-ਬਾਰ ਅਮਰੀਕਾ ਕਹਿ ਰਿਹਾ ਜੀ ਈਰਾਨ ਹੱਕ ਹੈ ਇਜ਼ਰਾਈਲ ਨੂੰ ਰਾਈਟ ਟੂ ਸੈਲਫ ਡਿਫੈਂਸ ਦੇ ਥੱਲੇ। ਔਰ ਉਹ ਜਿਹੜਾ ਵੀ ਰੈਜ਼ੋਲੂਸ਼ਨ ਉਹਨਾਂ ਨੇ ਪੁਸ਼ ਕਰਨਾ ਚਾਹਿਆ UN ਸਿਕਿਉਰਿਟੀ ਕੌਂਸਲ 'ਚ, ਉਹਦੇ 'ਚ ਜਿਹੜਾ ਉਹਨੂੰ ਚਾਈਨਾ ਔਰ ਰਸ਼ੀਆ ਨੇ ਵੀਟੋ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਉਹਨਾਂ ਦਾ ਫਲਸਤੀਨ ਦਾ ਐਂਬੈਸਡਰ ਹੈ ਮਿਸਟਰ ਅਦਨਾਨ ਅਬੂ ਅਲ ਹਾਜਾ, ਉਹਨੇ ਅੱਜ ਬੜਾ ਕਲੀਅਰਲੀ ਕਿਹਾ, ਕਿਉਂਕਿ ਫਲਸਤੀਨ ਦਾ ਜਿਵੇਂ ਇਜ਼ਰਾਈਲ ਦੀ ਵੀ ਫੁੱਲ ਸਕੇਲ ਹੁਣ ਤਾਂ ਐਂਬੈਸੀ ਹੈ, ਫਲਸਤੀਨ ਨੂੰ ਵੀ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਉਹਨਾਂ ਨੇ ਰਿਕਗਨਾਈਜ਼ ਕੀਤਾ ਸੀ ਉਹਨਾਂ ਦਾ ਦਫ਼ਤਰ। ਇਸ ਲਈ ਯਾਸਰ ਅਰਾਫਾਤ ਨਾਲ ਵੀ ਬੜੇ ਨੇੜਲੇ ਸੰਬੰਧ ਰਹੇ ਨੇ। ਜਿਹੜਾ ਇੰਡੀਆ 'ਚ ਉਹਨਾਂ ਦਾ ਐਂਬੈਸਡਰ ਹੈ ਫਲਸਤੀਨ ਵੈਸਟ ਬੈਂਕ ਨੂੰ ਜਿਹੜਾ ਰਿਪਰੈਜ਼ੈਂਟ ਕਰਦਾ ਹੈ, ਅਦਨਾਨ ਅਬੂ ਅਲ ਹਾਜੀਆ ਹਾਇਜ਼ਾ ਹੋਏਗਾ ਹਾਇਜ਼ਾ। ਫਲਸਤੀਨੀਅਨ ਵਿਲ ਚੂਜ਼ ਡੈਥ ਓਵਰ ਬਿਕਮਿੰਗ ਰੈਫਿਊਜੀਜ਼ ਵਾਂਸ ਅਗੇਨ, ਐਂਬੈਸਡਰ ਆਫ ਫਲਸਤੀਨ ਅਦਨਾਨ ਅਬੂ ਅਲ ਹਾਇਜ਼ਾ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਉਹ ਦਾ ਹਿੰਦੂ ਅਖਬਾਰ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਕਿ ਅਸੀਂ ਮੌਤ ਨੂੰ ਚੁਣਾਂਗੇ ਹੁਣ ਗੁਲਾਮੀ ਨਾਲੋਂ, ਫਰਦਰ ਗੁਲਾਮੀ ਨਾਲੋਂ। ਔਰ ਇਜ਼ਰਾਈਲੀ ਕੀ ਕਰ ਰਹੇ ਨੇ, ਇਜ਼ਰਾਈਲੀ ਟਰੂਪਸ ਕੈਰੀ ਆਊਟ ਐਨ ਆਵਰ ਲੌਂਗ ਗਰਾਊਂਡ ਰੇਡ ਇਨਟੂ ਗਾਜ਼ਾ ਬਿਫੋਰ ਐਨ ਐਕਸਪੈਕਟਡ ਵਾਈਡਰ ਇਨਕਰਸ਼ਨ। ਇਸ ਨੂੰ ਉਹਨਾਂ ਨੇ ਪਰਦੇ ਥੱਲੇ ਹੀ ਰੱਖਿਆ ਹੋਇਆ ਜੇ ਕਿ ਵੀ ਉਹਨਾਂ ਨੇ ਗਰਾਊਂਡ ਦੇ ਉੱਤੇ ਕਦੋਂ ਅਟੈਕ ਕਰਨਾ, ਪਰ ਲੋੜ ਹੀ ਨਹੀਂ ਗਰਾਊਂਡ ਤੇ ਕਰਨ ਦੀ, ਉੱਤੋਂ ਹੀ ਮਾਰ ਕੇ ਬੰਬ ਉਹਨਾਂ ਨੇ ਹਜ਼ਾਰਾਂ ਮਾਰ ਦਿੱਤੇ ਨੇ, ਇਨਫਰਾਸਟ੍ਰਕਚਰ ਤਬਾਹ ਕਰ ਦਿੱਤਾ ਹੈ। ਔਰ ਈਵਨ ਉਹਨਾਂ ਨੇ ਜਿਹੜੇ 222 ਕਿਡਨੈਪ ਕੀਤੇ ਹੋਏ ਨੇ ਇਜ਼ਰਾਈਲੀ, ਉਹਨਾਂ ਨੇ ਕਿਹਾ ਜੀ 50 ਉਹਨਾਂ 'ਚੋਂ ਮਾਰੇ ਗਏ ਨੇ ਇਸ ਬੌਂਬਿੰਗ ਦੇ ਵਿੱਚ ਹੀ ਜਿਹੜਾ ਕਿ ਇਜ਼ਰਾਈਲ ਬੌਂਬਿੰਗ ਕਰ ਰਿਹਾ। ਔਰ ਅੱਜ ਪ੍ਰੈਜ਼ੀਡੈਂਟ ਬਾਈਡਨ ਨੂੰ ਇੱਕ ਹੋਰ ਇਲਹਾਮ ਹੋਇਆ, ਪਹਿਲਾਂ ਵੀ ਹੋਇਆ ਸੀ ਇੱਕ ਦਿਨ, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ ਬਣਾਉਣ ਦਾ ਫੈਸਲਾ G20 ਵੇਲੇ ਹੋਇਆ ਸੀ, ਹਮਾਸ ਨੇ ਉਹਨੂੰ ਡਿਸਟਰੋਏ ਕਰਨ ਦੇ ਲਈ ਇਹ ਅਟੈਕ ਕੀਤਾ। ਤੇ ਮੈਂ ਜਦੋਂ ਇਹ ਖਬਰ ਵੀ, ਉਹਨੇ ਕਿਹਾ ਜੀ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਪਰ ਆਈ ਹੈਵ ਇੰਟਿਊਸ਼ਨ, ਮੈਨੂੰ ਉਹ ਇਲਹਾਮ ਹੋ ਰਿਹਾ। ਤੇ ਮੈਨੂੰ ਇਹ ਆਇਆ ਕਿ ਵੀ ਉਹ ਪੰਜਾਬੀ ਦਾ ਇੱਕ ਅਖਾਣ ਹੈ ਵੀ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਨਾ ਖੇਤਾਂ 'ਚ ਕਣਕ ਹੈ ਨਾ ਜੇ ਕੋਈ ਕੁੜੀ ਜੰਮੀ ਹੈ ਢਿੱਡ 'ਚ ਹੈ, ਤੇ ਜਵਾਈ ਨੂੰ ਤੁਸੀਂ ਸੱਦਾ ਦੇ ਰਹੇ ਹੋ ਵੀ ਆ ਤੁਹਾਨੂੰ ਮੰਡੇ ਖਵਾਈਏ, ਕਿ ਵੀ ਨਾ ਉਹਦਾ ਕੋਈ ਸਿਰ ਨਾ ਪੈਰ, ਨਾ ਉਹਦਾ ਕੋਈ ਰਾਊਟ ਲਾਈਨ, ਨਾ ਉਹਦੀ ਕੋਈ ਫੰਡਿੰਗ, ਨਾ ਉਹਦੀ ਕੋਈ ਬਿਗਨਿੰਗ। ਚਾਈਨਾ ਨੇ ਤਾਂ 370 ਬਿਲੀਅਨ ਕੇ ਕਿੰਨਾ ਰੱਖ ਕੇ ਵਨ ਰੋਡ ਵਨ ਇਨੀਸ਼ੀਏਟਿਵ ਦੇ ਥੱਲੇ 140 ਤੋਂ ਜ਼ਿਆਦਾ ਮੁਲਕਾਂ ਦੇ ਦਸਤਖਤ ਲਏ ਹੋਏ ਨੇ, ਪਰ ਅਜੇ ਤੱਕ ਉਹਦਾ ਵੀ
ਉਹ ਕਿੱਥੇ ਕੁ ਜਾਣਾ ਹੈ ਉਹਨੇ ਜਾਂ ਕਿੱਥੇ ਕੁ ਉਹਦਾ ਕੋਈ ਸਾਹਮਣੇ ਨਹੀਂ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਕਿਉਂਕਿ ਜਦੋਂ ਤੁਹਾਡੇ ਕੋਲ ਦੇਖੋ ਇਹ ਵੀ ਇਨਸਾਨੀ ਮਨ ਦੀ ਵਿਥਿਆ ਦਿਲੋਂ ਬਾਈਡਨ ਇੱਕ ਪ੍ਰੈਕਟਿਸਿੰਗ ਕੈਥੋਲਿਕ ਹੈ, ਉਹਨੂੰ ਨਹੀਂ ਸ਼ਾਮ ਨੂੰ ਕਿਵੇਂ ਜਾ ਕੇ ਉਹ ਜੇ ਪ੍ਰੇਅਰ ਕਰਦਾ ਹੋਏਗਾ ਤੇ ਆਪਣੇ ਰੱਬ ਨੂੰ ਜਾਂ ਜੀਸਸ ਨੂੰ ਕਿਵੇਂ ਫੇਸ ਕਰਦਾ ਹੋਏਗਾ ਕਿ ਭਾਈ ਤੁਸੀਂ ਇੰਨੀਆਂ ਕੋਈ ਉਹ ਚੀਖ ਪੁਕਾਰ ਬੇਗੁਨਾਹ ਦੀ ਨਜ਼ਰ ਨਹੀਂ ਆਉਂਦੀ ਹੈ। ਸੋ ਉਦੋਂ ਤੁਸੀਂ ਫਿਰ ਆਪਣੇ ਆਪ ਨੂੰ ਉਹਨੂੰ ਜਸਟੀਫਾਈ ਇੱਕ ਤਾਂ ਜੀ ਇਜ਼ਰਾਈਲ ਨੂੰ ਹੱਕ ਹੈ ਰਾਈਟ ਟੂ ਸੈਲਫ ਡਿਫੈਂਸ, ਦੂਜੇ ਇਸ ਕਿਸਮ ਦਾ ਸੌਦਾ ਜਿਹੜਾ ਤੁਸੀਂ ਆਪਣੇ ਲੋਕਾਂ ਨੂੰ ਵੇਚ ਰਹੇ ਹੋ ਇਹ ਕਿੱਥੇ ਜਾ ਕੇ ਐਂਡ ਹੋਏਗਾ ਪਤਾ ਨਹੀਂ। ਪਰ ਅਸੀਂ ਸਾਡੇ ਰੈਗੂਲਰ ਵਿਊਅਰ ਵੀ ਨੇ, ਲਿਖਦੇ ਵੀ ਰਹਿੰਦੇ ਨੇ, ਰਾਸ਼ਿਦ ਇਕਬਾਲ ਮੀਆਂ ਜੀ ਉਹਨਾਂ ਨੇ ਸਾਨੂੰ ਇਹ ਲਿਖਤ ਭੇਜੀ ਹੈ ਔਰ ਮੈਂ ਸਮਝਦਾ ਹਾਂ ਕਿ ਵੀ ਅਸੀਂ ਆਲਰੇਡੀ ਕੋਈ ਦਿਨ ਐਸਾ ਨਹੀਂ ਹੈ ਜਿਹਦੇ 'ਚ ਸਾਡਾ ਇੱਕ ਪ੍ਰੋਮੀਨੈਂਟ ਸੈਗਮੈਂਟ ਇਸ 'ਤੇ ਨਾ ਹੋਏ। ਇਕੱਲਾ ਹਮਦਰਦੀ ਦਾ ਇਜ਼ਹਾਰ ਹੀ ਨਹੀਂ, ਅਸੀਂ ਬਿਲਕੁਲ ਹਿਊਮੈਨੀਟੇਰੀਅਨ ਇਸ਼ੂ ਨੂੰ ਵੀ ਔਰ ਫਲਸਤੀਨ ਮੁਲਕ ਦੇ ਇਸ਼ੂ ਨੂੰ ਵੀ ਜਿਹੜਾ ਉਸੇ ਸਪਿਰਿਟ ਦੇ ਵਿੱਚ ਦੇਖਦੇ ਹਾਂ ਜਿਹੜਾ ਕਿ ਕੋਈ ਵੀ ਰਾਈਟ ਥਿੰਕਿੰਗ ਜਾਂ ਜਿਹੜੇ ਜੇ ਤੁਸੀਂ ਇਮਾਨਦਾਰ ਪਹੁੰਚ ਰੱਖੋ ਤਾਂ ਦੇਖੋਗੇ। ਪਰ ਫਿਰ ਵੀ ਉਹਨਾਂ ਦੀ ਲਿਖਤ ਨੂੰ ਅਸੀਂ ਕਿਉਂਕਿ ਉਹਨਾਂ ਨੇ ਸਿੱਖ ਕੌਮ ਨੂੰ ਐਡਰੈਸ ਕਰਕੇ ਲਿਖੀ ਹੈ, ਇਹ ਰਿਕੁਐਸਟ ਟੂ ਆਲ ਮਾਈ ਸਿੱਖ ਬ੍ਰਦਰਸ ਅਸੀਂ ਸਾਂਝੀ ਕਰਦੇ ਹਾਂ। ਉਹਨਾਂ ਨੇ ਕਿਹਾ ਅਸਲਾਮ ਅਲੈਕਮ ਐਂਡ ਸਤਿ ਸ੍ਰੀ ਅਕਾਲ। ਮੇ ਅੱਲਾ ਮਾਈ ਬਿਲਵਡ ਸਿਸਟਰ ਨੀਲਮ ਕੌਰ and keep both of you and Dr. Amarjit Singh safe and keep you both happy and prosperous. Ameen ya Rabbul Alameen. So nice. I am writing this email with a very sad heart. I am completely hopeless from all our Muslim rulers कि मैं बड़े भरे दिल नाले लिख रहे हैं मुसलमान हाकमां तो मैं जड़ा है बिल्कुल बदजन है। डॉक्टर साहब अल्लाह ताला has ordered to stop the hand of oppressor in the glorious Quran कि कुरान मजीद च अल्लाह दा हुक्म है कि जड़ा जुल्म करने वाला है उसके हाथ में रोकया जाए। But if you look at the case of Palestine, the West is clearly strengthening the hands of the oppressor and standing with him। जो इशू चल रहे हैं पश्चिमी ताकतां किवें जुल्म करने वालियां दे हथ तक ही रोकना है उस नूं उहदे नाल खलोतियां ने और रादर उस तो भी अगे जाके जुल्म करने की प्रेरणा दे रही ने। नो मैटर वट द वेस्ट आवर मुस्लिम रूलर्स डू नॉट हैव द करेज टू ओपनली सपोर्ट देयर फलस्तीनियन ब्रदर्स। वैस्ट तो जो वैस्ट कर ही रहा पर साडे मुसलमान हाकम भी जड़े ने उन्होंने विचों हौसला नहीं है कि वो फलस्तीनी भरावां दे नाल खलोण खुल के। देयर इज़ ए स्ट्रेंज क्रिमिनल एटीट्यूड ऑफ मुस्लिम लीडर्स एंड रूलर्स as if the Palestinians are not being oppressed but the Palestinians are oppressing Israel। उन्होंने कहा जी ना ईवन मुसलमान लीडरां दा भी इस किस्म का अजीबो गरीब वर्तारा है कि जिवें फलस्तीनियां दे उत्ते जुल्म नहीं हो रहा मानो फलस्तीनी जड़े ने वो इजराइल दे उत्ते जड़े ने वो जुल्म कर रहे होण। डोंट टॉक अबाउट द OIC, they will come to their senses when everything is done। So I take OIC to mean oh I will see। उन्होंने कहा जी OIC का जिक्र ना करो ये तो होश चदों आउणगे जदों सब कुछ तबाह हो जाएगा। उन्होंने कहा जी मैं तो OIC का ना ही ये रखा होया कि oh I'll see। Only the head of the United Nations has made a clear statement against Israel and in favor of the Palestinians। कल असीं एंटोनियो गुटरस उन्हां दी स्टेटमेंट डिस्कस कीती सी और उन्होंने भी तारीफ की है पर उन्होंने कहा भी वो तो बेचारा हेल्पलैस है बट हू लिसन्स टू हिम और गिव्स हिम एनी इंपॉर्टेंस उहदी की वक़्त है जां उहदी कहे दी किन्नी अहमियत है। आई हैव कम हियर विद ओनली दिस रिक्वेस्ट कि भी मैं तुहानूं इस गुजारिश दे नाल लिख रहे हैं दैट माई सिख ब्रदर्स शुड क्लीयरली सपोर्ट द ऑप्रेस्ड फलस्तीनियंस कि साडे सिख भरा खुल के फलस्तीनियां दी हमायत करन and attend pro-Palestine rallies in large numbers wherever they live कि जिथे जिथे भी वो रहंदे ने जिथे रैलीज हुंदियां उन्हां दे नाल वो वड्डी गिणती च शमूलियत करन। इंशाअल्लाह ताला will reward you greatly for your raised voice and efforts in favor of the oppressed Palestinians कि रब तुहाडे इस यतन नूं होर भी फल लाएगा जे तुसीं ਜਿਹੜੇ ਜ਼ੁਲਮ ਦਾ ਸ਼ਿਕਾਰ ਫਲਸਤੀਨੀ ਨੇ ਉਹਨਾਂ ਦੇ ਨਾਲ ਖਲੋਂਦੇ ਹੋ
ਪੀਸ ਬੀ ਅਪਨ ਬੋਥ ਆਫ ਯੂ। ਰਸ਼ੀਦ ਇਕਬਾਲ ਮੀਆਂ ਜੀ, ਅਸੀਂ ਤੁਹਾਡੇ ਜਜ਼ਬਾਤਾਂ ਦੀ ਵੀ ਕਦਰ ਕਰਦੇ ਹਾਂ ਜੀ, ਔਰ ਲਗਾਤਾਰਤਾ ਨਾਲ ਜੇ ਤੁਸੀਂ ਸਿੱਖ ਪਲੇਟਫਾਰਮਸ ਤੇ ਵੀ ਦੇਖ ਰਹੇ ਹੋ ਔਰ ਈਵਨ ਨਿਊਯਾਰਕ DC, ਈਵਨ ਸਾਡੇ ਬੇਟੇ ਮਨਵੀਰ ਉਹਨਾਂ ਦੀ ਮਿੱਤਰ ਬੀਬੀ ਜਿਹੜੀ ਆ ਉਹਨੇ ਅਰੈਸਟ ਵੀ ਦਿੱਤੀ ਹੈ ਜਾ ਕੇ। ਸੋ ਇਹ ਵਰਤਾਰਾ ਜਿਹੜਾ ਹੈ ਉਹ ਜ਼ੁਲਮ ਦਾ, ਉਸ ਦੇ ਖਿਲਾਫ ਆਵਾਜ਼ ਚੁੱਕਣਾ ਇਹ ਨਹੀਂ ਹੈ ਵੀ ਤੁਸੀਂ ਤੁਹਾਡੇ ਤੇ ਕੋਈ ਅਹਿਸਾਨ ਹੈ। ਅਸੀਂ ਸਮਝਦੇ ਹਾਂ ਕਿ ਇਹੀ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਹੈ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।